ਹੁਣ ਜਿਹੜੀ ਭਾਈ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦੀ ਫਾਈਲ ਆ ਉਹ ਐਡੀਸ਼ਨਲ ਚੀਫ ਸੈਕਟਰੀ ਹੋਮ ਅਫੇਅਰ ਗਵਰਨਮੈਂਟ ਆਫ ਪੰਜਾਬ ਸਿਵਲ ਸੈਕਟਰੀਏਟ ਚੰਡੀਗੜ੍ਹ ਦੇ ਕੋਲ ਪੈਂਡਿੰਗ ਆ। ਇਹਨਾਂ ਨੇ ਫੈਸਲਾ ਲੈਣਾ ਹੈਗਾ। ਦਿੱਲੀ ਸਰਕਾਰ ਨੇ ਤੇ ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਇਹਨਾਂ ਨੂੰ ਕਹਿਤਾ ਹੈਗਾ ਵੀ ਤੁਸੀਂ ਫੈਸਲਾ ਲਓ ਕਿ ਭਾਈ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਹੁਣ ਪੰਜਾਬ ਸਰਕਾਰ ਦੇ ਜਿਹੜੀ ਮੇਜ਼ ਦੇ ਉੱਤੇ ਪਈ ਆ 10ਵੇਂ ਮਹੀਨੇ ਦੀ, ਤੇ ਇਹਨਾਂ ਨੇ ਅਜੇ ਤੱਕ ਕਿਸੇ ਪਾਸੋਂ ਹਵਾ ਨਹੀਂ ਨਿਕਲਣ ਦਿੱਤੀ। ਸੋ 100 ਹੱਥ ਰੱਸਾ ਸਿਰੇ ਤੇ ਗੰਢ। ਭਾਈ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਸੰਬੰਧੀ ਹੁਣ ਫੈਸਲਾ ਦਿੱਲੀ ਸਰਕਾਰ ਨੇ ਵੀ ਪੰਜਾਬ ਸਰਕਾਰ ਦੇ ਪਾਲੇ ਵਿੱਚ ਰੱਖ ਦਿੱਤਾ ਹੈਗਾ। ਹੁਣ ਭਾਈ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦਾ ਦਾਰੋ-ਮਦਾਰ ਪੰਜਾਬ ਦੀ ਆਮ ਆਦਮੀ ਪਾਰਟੀ ਭਗਵੰਤ ਮਾਨ ਦੀ ਸਰਕਾਰ ਦੇ ਕੋਲ ਆ, ਕਿਉਂਕਿ 21/10/2025 ਤੋਂ ਲੈ ਕੇ ਹੁਣ ਤੱਕ ਇਹਨਾਂ ਨੇ ਲਗਭਗ 3-4 ਮਹੀਨਿਆਂ ਤੋਂ ਐਪਲੀਕੇਸ਼ਨ ਪੈਂਡਿੰਗ ਰੱਖੀ ਆ। ਫਾਈਲ ਉਹਨਾਂ ਕੋਲ ਪਈ ਆ, ਉਹ ਫੈਸਲਾ ਨਹੀਂ ਲੈ ਰਹੇ ਤਾਂ ਜੋ ਤੁਰੰਤ ਫੈਸਲਾ ਲੈਣ ਇੱਕ ਨਿਸ਼ਚਿਤ ਸੀਮਾ ਦੇ ਵਿੱਚ, ਨਹੀਂ ਤੇ ਫਿਰ ਸੀਨੀਅਰ ਐਡਵੋਕੇਟ ਮਨਿੰਦਰ ਸਿੰਘ ਤੇ ਉਹਨਾਂ ਦੀ ਟੀਮ ਜਿਹੜੀ ਹੈਗੀ ਆ ਉਹ ਪੰਜਾਬ ਹਰਿਆਣਾ ਹਾਈ ਕੋਰਟ ਦੇ ਜਿਹੜੇ ਸੰਬੰਧ ਵਿੱਚ ਰਿਟ ਦਾਖਲ ਕਰੇਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਪੰਜਾਬ ਲਾਇਰਸ ਵੱਲੋਂ ਭਾਈ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦੇ ਸੰਬੰਧ ਦੇ ਵਿੱਚ ਸੰਖੇਪ ਜਾਣਕਾਰੀ ਤੇ ਅਪਡੇਟ ਸੰਗਤਾਂ ਦੇ ਸਨਮੁਖ ਹੈ। ਜਿਵੇਂ ਕਿ ਆਪ ਨੂੰ ਪਤਾ ਵੀ 11 ਜੂਨ 2025 ਨੂੰ ਭਾਈ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਇਨੀਸ਼ੀਏਟ ਹੋਈ ਸੀ ਸੈਂਟਰਲ ਜੇਲ੍ਹ ਨੰਬਰ 15 ਮੰਡੋਲੀ ਨਵੀਂ ਦਿੱਲੀ ਤੋਂ। ਤਾਂ ਉਹਦੇ ਤੇ ਕੋਈ ਕਾਰਵਾਈ ਨਾ ਹੋਣ ਤੋਂ ਬਾਅਦ ਦਿੱਲੀ ਹਾਈ ਕੋਰਟ ਵਿੱਚ ਸੀਨੀਅਰ ਐਡਵੋਕੇਟ ਮਨਿੰਦਰ ਸਿੰਘ ਤੇ ਐਡਵੋਕੇਟ ਏਕਤਾ ਵਤਸ ਵੱਲੋਂ ਰਿਟ ਪਟੀਸ਼ਨ ਦਾਖਲ ਕੀਤੀ ਗਈ ਸੀ, ਜਿਸ 'ਚ 22 ਜਨਵਰੀ 2026 ਨੂੰ ਦਿੱਲੀ ਹਾਈ ਕੋਰਟ ਨੇ ਰਿਸਪੋਂਡੈਂਟ ਨੂੰ ਸੁਪਰਡੈਂਟ ਜੇਲ੍ਹ ਵਗੈਰਾ ਜਿਹੜੇ ਦਿੱਲੀ ਸਰਕਾਰ ਨੂੰ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਭਾਈ ਜਗਤਾਰ ਸਿੰਘ ਦੀ ਹਵਾਰਾ ਦੀ ਪੈਰੋਲ ਦੀ ਕੀ ਸਿਚੁਏਸ਼ਨ ਹੈਗੀ ਆ ਉਹਦੀ ਜਾਣਕਾਰੀ 4 ਹਫ਼ਤਿਆਂ ਦੇ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਤੇ ਉਹਨਾਂ ਦੇ ਵਕੀਲਾਂ ਨੂੰ ਜਿਹੜੀ ਮੁਹੱਈਆ ਕਰਾਓ। ਤੇ 22 ਤਰੀਕ ਦੇ ਫੈਸਲੇ ਤੋਂ ਬਾਅਦ 3 ਫਰਵਰੀ 2026 ਨੂੰ ਇੱਕ ਪੱਤਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਵੀ ਜੇਲ੍ਹ ਦੇ ਵਿੱਚ ਜਿਹੜਾ ਰਿਸੀਵ ਕਰਾਇਆ ਗਿਆ ਤੇ ਉਹਨਾਂ ਦੇ ਵਕੀਲ ਸਾਹਿਬਾਨ ਨੂੰ ਪਹੁੰਚਦਾ ਕੀਤਾ, ਜਿਹਦੇ ਮੁਤਾਬਕ ਡਿਪਟੀ ਸੈਕਟਰੀ ਹੋਮ ਜਿਹੜਾ ਪ੍ਰਿਜ਼ਨਰ ਹੈਗਾ ਗਵਰਨਮੈਂਟ ਆਫ NCT ਨਵੀਂ ਦਿੱਲੀ, ਉਹਨਾਂ ਨੇ ਇੱਕ ਚਿੱਠੀ 8/10/2025 ਨੂੰ ਡੇਟਡ ਜਿਹੜੀ ਲੈਟਰ ਨੰਬਰ ਲਾ ਕੇ 9/10/2025 ਨੂੰ ਜਿਹੜਾ ਸੁਪਰਡੈਂਟ 2 ਆ ਪ੍ਰਿਜ਼ਨਰ ਹੈੱਡਕੁਆਰਟਰ ਤਿਹਾੜ ਨਵੀਂ ਦਿੱਲੀ ਉਹਨੂੰ ਕਿਹਾ ਹੈਗਾ, ਉਹਨੂੰ ਡਾਇਰੈਕਸ਼ਨ ਕੀਤੀ ਹੈਗੀ ਆ ਕਿ ਤੁਸੀਂ ਪੰਜਾਬ ਸਰਕਾਰ ਦੇ ਵਿੱਚ ਨੂੰ ਇਹ ਭਾਈ ਜਗਤਾਰ ਸਿੰਘ ਹਵਾਰਾ ਦੀ ਜਿਹੜੀ ਪੈਰੋਲ ਦੀ ਫਾਈਲ ਆ ਓਰੀਜਨਲ ਦੇ ਵਿੱਚ ਉਹ ਭੇਜੋ ਨਾਲ ਇਹ ਲੈਟਰ। ਤਾਂ ਫਿਰ ਜਿਹੜਾ ਤਿਹਾੜ ਜੇਲ੍ਹ ਦਾ ਪ੍ਰਿਜ਼ਨਰ ਹੈੱਡਕੁਆਰਟਰ ਸੁਪਰਡੈਂਟ 2 ਆ ਉਹਨੇ 21/10/2025 ਨੂੰ ਐਡੀਸ਼ਨਲ ਚੀਫ ਸੈਕਟਰੀ ਹੋਮ ਅਫੇਅਰ ਗਵਰਨਮੈਂਟ ਆਫ ਪੰਜਾਬ ਸਿਵਲ ਸੈਕਟਰੀਏਟ ਚੰਡੀਗੜ੍ਹ ਨੂੰ ਇਹ ਪੱਤਰ ਭੇਜਿਆ ਹੈਗਾ। ਉਹਦੇ ਮੁਤਾਬਕ ਉਹਨਾਂ ਨੇ ਇਹ ਕਿਹਾ ਹੈ ਕਿ ਭਾਈ ਜਗਤਾਰ ਸਿੰਘ ਹਵਾਰਾ ਪੁੱਤਰ ਸ਼ੇਰ ਸਿੰਘ ਜਿਹੜੇ ਕਿ ਪੰਜਾਬ ਦੇ ਰਹਿਣ ਵਾਲੇ ਨੇ ਤੇ ਤਿਹਾੜ ਜੇਲ੍ਹ ਦੀ ਮੰਡੋਲੀ ਜੇਲ੍ਹ ਨੰਬਰ 15 ਦੇ ਵਿੱਚ ਨਜ਼ਰਬੰਦ ਨੇ ਉਹਨਾਂ ਦੀ ਓਰੀਜਨਲ ਫਾਈਲ ਪੈਰੋਲ ਐਪਲੀਕੇਸ਼ਨ ਜਿਹੜੀ ਹੈਗੀ ਆ ਉਹ ਤੇ ਨਾਲ ਲੈਟਰ ਜਿਹੜਾ ਡਿਪਟੀ ਸੈਕਟਰੀ ਹੋਮ ਨੇ ਸੁਪਰਡੈਂਟ 2 ਤਿਹਾੜ ਪ੍ਰਿਜ਼ਨਰ ਹੈੱਡਕੁਆਰਟਰ ਨੂੰ ਭੇਜਿਆ, ਉਹ ਨਾਲ ਲਾ ਕੇ ਤੇ ਫਾਈਲ ਓਰੀਜਨਲ ਲਾ ਕੇ ਉਹਨਾਂ ਨੇ ਕਿਹਾ ਹੈਗਾ ਵੀ ਗਵਰਨਮੈਂਟ ਆਫ ਪੰਜਾਬ ਫॉर ਕੰਸਲਟੇਸ਼ਨ ਐਂਡ ਡਿਸਪੋਜ਼ਲ ਆਫ ਦੀ ਪੈਰੋਲ ਐਪਲੀਕੇਸ਼ਨ, ਵੀ ਜੋ ਵੀ ਤੁਸੀਂ ਫੈਸਲਾ ਲੈਣਾ ਇਹਦੇ ਉੱਤੇ ਲੈ ਕੇ ਸਾਨੂੰ ਦੱਸੋ। ਇਹਦਾ ਤੋਂ ਭਾਵ ਕਿ ਭਾਈ ਜਗਤਾਰ ਸਿੰਘ ਦੀ ਹਵਾਰਾ ਦੀ ਪੈਰੋਲ ਦੇ ਸੰਬੰਧ ਦੇ ਵਿੱਚ 21/10/2025 ਨੂੰ ਸੁਪਰਡੈਂਟ 2 ਪ੍ਰਿਜ਼ਨਰ ਹੈੱਡਕੁਆਰਟਰ ਤਿਹਾੜ ਵੱਲੋਂ ਪੰਜਾਬ ਦੇ ਐਡੀਸ਼ਨਲ ਚੀਫ ਸੈਕਟਰੀ ਹੋਮ ਅਫੇਅਰ ਗਵਰਨਮੈਂਟ ਆਫ ਪੰਜਾਬ ਸਿਵਲ ਸੈਕਟਰੀ ਨੂੰ ਪੱਤਰ ਲਿਖ ਚੁੱਕੇ ਹੈਗੇ ਆ, ਜਿੱਥੇ ਉਹਨਾਂ ਨੇ ਕਿਹਾ ਹੋਗਾ ਕਿ ਨਾਲ ਓਰੀਜਨਲ ਫਾਈਲ ਪੈਰੋਲ ਵਾਲੀ ਤੇ ਨਾਲ ਲੈਟਰ ਡਿਪਟੀ ਸੈਕਟਰੀ ਹੋਮ ਦਿੱਲੀ ਦਾ, ਤੇ ਉਹਨਾਂ ਨੇ ਕਿਹਾ ਵੀ ਤੁਸੀਂ ਫੈਸਲਾ ਪੰਜਾਬ ਸਰਕਾਰ ਉਹਨਾਂ ਦੀ ਪੈਰੋਲ ਦੇ ਉੱਤੇ ਫੈਸਲਾ ਲਵੇ, ਦੇਣੀ ਨਹੀਂ ਦੇਣੀ ਜੋ ਵੀ ਫੈਸਲਾ ਲੈਣਾ। ਸੋ ਜਿਹੜੀ ਦਿੱਲੀ ਹਾਈ ਕੋਰਟ ਦੇ ਵਿੱਚ ਸੀਨੀਅਰ ਐਡਵੋਕੇਟ ਮਨਿੰਦਰ ਸਿੰਘ ਤੇ ਐਡਵੋਕੇਟ ਏਕਤਾ ਵਤਸ ਵੱਲੋਂ ਪਟੀਸ਼ਨ ਪਾਈ ਗਈ ਸੀ, 4 ਹਫ਼ਤਿਆਂ ਦਾ ਟਾਈਮ ਦਿੱਤਾ ਸੀ, ਉਹਦੇ ਤੇ ਉਹਨਾਂ ਨੇ ਜਾਣਕਾਰੀ ਭਾਈ ਜਗਤਾਰ ਸਿੰਘ ਹਵਾਰਾ ਤੇ ਉਹਨਾਂ ਦੇ ਵਕੀਲਾਂ ਨੂੰ ਦਿੱਤੀ ਹੈ। ਹੁਣ ਜਿਹੜੀ ਭਾਈ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦੀ ਫਾਈਲ ਆ ਉਹ ਐਡੀਸ਼ਨਲ ਚੀਫ ਸੈਕਟਰੀ ਹੋਮ ਅਫੇਅਰ ਗਵਰਨਮੈਂਟ ਆਫ ਪੰਜਾਬ ਸਿਵਲ ਸੈਕਟਰੀਏਟ ਚੰਡੀਗੜ੍ਹ ਦੇ ਕੋਲ ਪੈਂਡਿੰਗ ਆ। ਇਹਨਾਂ ਨੇ ਫੈਸਲਾ ਲੈਣਾ ਹੈਗਾ। ਦਿੱਲੀ ਸਰਕਾਰ ਨੇ ਤੇ ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਇਹਨਾਂ ਨੂੰ ਕਹਿਤਾ ਹੈਗਾ ਵੀ ਤੁਸੀਂ ਫੈਸਲਾ ਲਓ। ਸੋ ਸਮੂਹ ਸੰਗਤਾਂ ਦੇ ਸਨਮੁਖ ਇਹ ਗੱਲ ਰੱਖਣੀ ਸੀ ਕਿ ਭਾਈ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਹੁਣ ਪੰਜਾਬ ਸਰਕਾਰ ਦੇ ਜਿਹੜੀ ਮੇਜ਼ ਦੇ ਉੱਤੇ ਪਈ ਆ 10ਵੇਂ ਮਹੀਨੇ ਦੀ,
ਤੇ ਇਹਨਾਂ ਨੇ ਅਜੇ ਤੱਕ ਕਿਸੇ ਪਾਸਿਓਂ ਹਵਾ ਨਹੀਂ ਨਿਕਲਣ ਦਿੱਤੀ ਤੇ ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਦਿੱਲੀ ਹਾਈ ਕੋਰਟ ਦੇ ਨਿਰਦੇਸ਼ਾਂ ਦੇ ਉੱਤੇ ਇਹ ਜਾਣਕਾਰੀ ਭਾਈ ਜਗਤਾਰ ਸਿੰਘ ਹਵਾਰਾ ਤੇ ਉਹਨਾਂ ਦੇ ਵਕੀਲ ਸਾਹਿਬਾਨ ਨੂੰ ਮੁਹੱਈਆ ਕਰਾਈ ਆ। ਸੋ ਐਡਵੋਕੇਟ ਏਕਤਾ ਵਸ ਦੇ ਨਾਲ ਗੱਲਬਾਤ ਹੋਈ ਸੀ। ਉਹਨਾਂ ਦੇ ਭਾਈ ਆਪਣੇ ਐਡਵੋਕੇਟ ਮਨਿੰਦਰ ਸਿੰਘ ਹੁਣਾਂ ਦੀ ਲੀਗਲ ਮੀਟਿੰਗ ਜਿਹੜੀ ਆ ਭਾਈ ਜਗਤਾਰ ਸਿੰਘ ਹਵਾਰਾ ਨਾਲ ਹੋ ਗਈ। ਉਹਨਾਂ ਦੇ ਦੱਸਣ ਮੁਤਾਬਕ ਕਿ ਅਸੀਂ ਐਡੀਸ਼ਨਲ ਚੀਫ ਸੈਕਟਰੀ ਹੋਮ ਅਫੇਅਰ ਜਿਹੜਾ ਹੈਗਾ ਗਵਰਨਮੈਂਟ ਆਫ ਪੰਜਾਬ ਦਾ, ਉਹਨੂੰ ਇੱਕ ਲੀਗਲ ਨੋਟਿਸ ਕੱਢਾਂਗੇ, ਕਿਉਂਕਿ 21/10/2025 ਤੋਂ ਲੈ ਕੇ ਹੁਣ ਤੱਕ ਇਹਨਾਂ ਨੇ ਲਗਭਗ 3-4 ਮਹੀਨਿਆਂ ਤੋਂ ਐਪਲੀਕੇਸ਼ਨ ਪੈਂਡਿੰਗ ਰੱਖੀ ਆ। ਫਾਈਲ ਉਹਨਾਂ ਕੋਲ ਪਈ ਆ, ਉਹ ਫੈਸਲਾ ਨਹੀਂ ਲੈ ਰਹੇ ਤਾਂ ਜੋ ਤੁਰੰਤ ਫੈਸਲਾ ਲੈਣ ਇੱਕ ਨਿਸ਼ਚਿਤ ਸੀਮਾ ਦੇ ਵਿੱਚ, ਨਹੀਂ ਤੇ ਫਿਰ ਸੀਨੀਅਰ ਐਡਵੋਕੇਟ ਮਨਿੰਦਰ ਸਿੰਘ ਤੇ ਉਹਨਾਂ ਦੀ ਟੀਮ ਜਿਹੜੀ ਹੈਗੀ ਆ ਉਹ ਪੰਜਾਬ ਹਰਿਆਣਾ ਹਾਈ ਕੋਰਟ ਦੇ ਸਬੰਧ ਵਿੱਚ ਰਿਟ ਦਾਖਲ ਕਰੇਗੀ। ਸੋ 100 ਹੱਥ ਰੱਸਾ ਸਿਰੇ ਤੇ ਗੰਢ। ਭਾਈ ਜਗਤਾਰ ਸਿੰਘ ਹਵਾਰਾ ਦੀ ਪਰੋਲ ਸੰਬੰਧੀ ਹੁਣ ਫੈਸਲਾ ਦਿੱਲੀ ਸਰਕਾਰ ਨੇ ਵੀ ਪੰਜਾਬ ਸਰਕਾਰ ਦੇ ਪਾਲੇ ਵਿੱਚ ਰੱਖ ਦਿੱਤਾ ਹੈਗਾ। ਹੁਣ ਭਾਈ ਜਗਤਾਰ ਸਿੰਘ ਹਵਾਰਾ ਦੀ ਪਰੋਲ ਦਾ ਦਾਰੋਮਦਾਰ ਪੰਜਾਬ ਦੀ ਆਮ ਆਦਮੀ ਪਾਰਟੀ ਭਗਵੰਤ ਮਾਨ ਦੀ ਸਰਕਾਰ ਦੇ ਕੋਲ ਆ। ਸੋ ਆਓ ਸਾਰੇ ਰਲ ਕੇ ਭਗਵੰਤ ਮਾਨ ਸਰਕਾਰ ਦੇ ਉੱਤੇ ਜ਼ੋਰ ਪਾਈਏ, ਪ੍ਰੈਸ਼ਰ ਪਾਈਏ ਕਿ ਭਾਈ ਜਗਤਾਰ ਸਿੰਘ ਹਵਾਰਾ ਨੂੰ ਤੁਰੰਤ ਪਰੋਲ ਦੇਣ ਦਾ ਫੈਸਲਾ ਕੀਤਾ ਜਾਵੇ ਤੇ ਨਾਲ ਦੀ ਨਾਲ 21 ਫਰਵਰੀ 2026 ਨੂੰ ਭਾਈ ਜਗਤਾਰ ਸਿੰਘ ਹਵਾਰਾ ਉਹਨਾਂ ਦੇ ਪਿੰਡ ਭਾਈ ਜਗਤਾਰ ਸਿੰਘ ਹਵਾਰਾ ਤੇ ਹੋਰ ਬੰਦੀ ਸਿੰਘਾਂ ਦੀ ਰਿਹਾਈ ਦੇ ਸੰਬੰਧ ਵਿਸ਼ਾਲ ਇਕੱਤਰਤਾ ਰੱਖੀ ਗਈ ਹੈ। ਸਮੂਹ ਸੰਗਤਾਂ ਨੂੰ 21 ਫਰਵਰੀ 2026 ਨੂੰ ਭਾਈ ਜਗਤਾਰ ਸਿੰਘ ਹਵਾਰਾ ਦੇ ਪਿੰਡ ਹਵਾਰਾ ਕਲਾਂ ਨੇੜੇ ਖਮਾਣੋ ਦੇ ਵਿਖੇ ਪਹੁੰਚਣ ਦੀ ਅਪੀਲ ਹੈ। ਸਮੂਹ ਜਥੇਬੰਦੀਆਂ, ਸਮੂਹ ਮਨੁੱਖੀ ਅਧਿਕਾਰ ਨੂੰ ਪਿਆਰ ਕਰਨ ਵਾਲੀਆਂ ਤੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਪਰੋਲ ਦੇ ਹਾਮੀ ਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਵਾਸਤੇ ਤੇ ਭਾਈ ਜਗਤਾਰ ਸਿੰਘ ਹਵਾਰਾ ਦੀ ਮਾਤਾ ਨਿੰਦਰ ਕੌਰ ਦੀ ਚੜ੍ਹਦੀ ਕਲਾ ਦੇ ਵਾਸਤੇ ਆਪਾਂ ਆਓ ਸਾਰੇ 21 ਫਰਵਰੀ 2026 ਨੂੰ ਭਾਈ ਜਗਤਾਰ ਸਿੰਘ ਹਵਾਰਾ ਦੇ ਪਿੰਡ ਹਵਾਰਾ ਕਲਾਂ ਵੱਧ ਤੋਂ ਵੱਧ ਪਹੁੰਚੀਏ, ਬਿਨਾਂ ਕਿਸੇ ਸਿਆਸੀ, ਸਮਾਜਿਕ, ਧਾਰਮਿਕ ਮਤਭੇਦ ਦੇ। ਸਾਰੇ ਹੀ ਸੰਗਤਾਂ, ਸਾਰੀਆਂ ਹੀ ਜਨਤਾ, ਸਾਰੇ ਹੀ ਲੋਕ ਭਾਈ ਜਗਤਾਰ ਸਿੰਘ ਹਵਾਰਾ ਦੇ ਪਿੰਡ ਜ਼ਰੂਰ ਪਹੁੰਚੋ ਤਾਂ ਜੋ ਪੰਜਾਬ ਸਰਕਾਰ ਦੇ ਉੱਤੇ ਦਬਾਅ ਬਣਾਇਆ ਜਾ ਸਕੇ ਕਿ ਹੁਣ ਦਿੱਲੀ ਸਰਕਾਰ ਨੇ ਸਪਸ਼ਟ ਤੌਰ ਦੇ ਉੱਤੇ ਕਹਿ ਦਿੱਤਾ ਵੀ ਭਾਈ ਜਗਤਾਰ ਸਿੰਘ ਹਵਾਰਾ ਦੀ ਪਰੋਲ ਦੇਣ ਦੀ ਜਿਹੜੀ ਆ ਸਾਰਾ ਦਾਰੋਮਦਾਰ ਪੰਜਾਬ ਸਰਕਾਰ ਕੋਲ ਆ। ਤਾਂ ਪੰਜਾਬ ਸਰਕਾਰ ਤੁਰੰਤ ਫੈਸਲਾ ਲੈਂਦੇ ਹੋਏ ਭਾਈ ਜਗਤਾਰ ਸਿੰਘ ਹਵਾਰਾ ਨੂੰ ਪਰੋਲ ਦੇਣ ਦਾ ਫੈਸਲਾ ਕਰੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।